ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 3 ਜੁਲਾਈ ਦਾ ਦਿਨ 1930 ਖੜਕ ਸਿੰਘ ਨੂੰ ਮੀਟਿੰਗ 'ਚ ਸਟ੍ਰੈਚਰ ਤੇ ਪਾ ਕੇ ਲਿਆਂਦਾ ਗਿਆ। ਬਾਬਾ ਖੜਕ ਸਿੰਘ ਬੜੀ ਅੜੀਅਲ ਤਬੀਅਤ ਦੇ ਮਾਲਕ ਸਨ। 1929 'ਚ ਉਹਨਾਂ ਨੇ ਕਾਂਗਰਸ ਵਿਰੁੱਧ ਜਿਹਾਦ ਖੜਾ ਕਰੀ ਰੱਖਿਆ ਸੀ। ਪਹਿਲਾਂ ਫਿਰਕੂ ਨੁਮਾਇੰਦਗੀ ਤੇ ਸਵਰਾਜ ਦੀ ਥਾਂ ਨਵਾਦੀਅਤ ਮੰਨਣ ਦੇ ਨਾਂ ਤੇ ਉਹਨਾਂ ਨੇ ਕਾਂਗਰਸ ਨੂੰ ਕੋਸਿਆ ਸੀ। ਇਸ ਮਗਰੋਂ ਉਹਨਾਂ ਨੇ ਕਾਂਗਰਸ ਦੇ ਝੰਡੇ 'ਚ ਸਿੱਖਾਂ ਦਾ ਰੰਗ ਨਾ ਪਾਉਣ ਕਰਕੇ ਕਾਂਗਰਸ ਦਾ ਵਿਰੋਧ ਜਾਰੀ ਰੱਖਿਆ। ਇਹ ਠੀਕ ਹੈ ਕਿ ਮਹਾਤਮਾ ਗਾਂਧੀ ਤੇ ਹੋਰ ਕਾਂਗਰਸੀ ਨੇ ਮੰਨਿਆ ਸੀ ਕਿ ਜਦੋਂ ਕਾਂਗਰਸ ਦਾ ਝੰਡਾ ਬਣੇਗਾ ਤਾਂ ਇਸ 'ਚ ਸਿੱਖਾਂ ਦਾ ਰੰਗ ਵੀ ਸ਼ਾਮਲ ਕੀਤਾ ਜਾਵੇਗਾ। ਦਸੰਬਰ 1929 'ਚ ਮੋਤੀ ਲਾਲ ਨਹਿਰੂ ਤੇ ਗਾਂਧੀ ਨੇ ਬਾਬਾ ਖੜਕ ਸਿੰਘ ਨਾਲ ਇਸ ਸੰਬੰਧੀ ਫਿਰ ਵਾਅਦਾ ਕੀਤਾ ਸੀ। ਬਾਬਾ ਖੜਕ ਸਿੰਘ ਇਸ ਸਵਾਲ ਤੇ ਇੰਨੇ ਅੱਗੇ ਨਿਕਲ ਗਏ ਕਿ ਇੱਕ ਵਾਰ 3 ਅਗਸਤ 1930 ਦੇ ਦਿਨ ਸ਼੍ਰੋਮਣੀ ਅਕਾਲੀ ਦਲ ਤੇ ਸੈਂਟਰਲ ਸਿੱਖ ਲੀਗ ਦੀ ਲਾਹੌਰ 'ਚ ਹੋਈ ਸਾਂਝੀ ਮੀਟਿੰਗ 'ਚ ਜਦੋਂ ਅਕਾਲੀਆਂ ਆਮ ਚੋਣਾਂ 'ਚ ਕਾਂਗਰਸ ਨਾਲ ਮਿਲ ਕੇ ਚੋਣਾਂ ਲੜਨ ਦਾ ਫੈਸਲਾ ਕੀਤਾ ਤਾਂ ਉਹਨਾਂ ਦੇ ਸਾਹਮਣੇ ਆਇਆ ਬਾਬਾ ਖੜਕ ਸਿੰਘ ਦਾ ਮਸਲਾ, ਜਿਸ ਤੇ ਕਿ ਬਾਬਾ ਖੜਕ ਸਿੰਘ ਬੜੇ ਸਖਤ ਸਨ। ਉਹ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ। ਉਹ ਉਸ ਦਿਨ ਕਾਫੀ ਬਿਮਾਰ ਸਨ। ਉਹਨਾਂ ਨੂੰ ਇੱਕ ਸਟ੍ਰੈਚਰ ਤੇ ਪਾ ਕੇ ਲਿਆਂਦਾ ਗਿਆ। ਉਹਨਾਂ ਨੇ ਮੀਟਿੰਗ 'ਚ ਧਮਕੀ ਦਿੱਤੀ ਕਿ ਜੇ ਅਕਾਲੀ ਦਲ ਨੇ ਕਾਂਗਰਸ ਦੇ ਝੰਡੇ ਹੇਠ ਲੜਨ ਤੋਂ ਇਨਕਾਰ ਨਾ ਕੀਤਾ ਤਾਂ ਮੈਂ ਅਸਤੀਫਾ ਦੇ ਦਿਆਂਗਾ। ਉਹਨਾਂ ਦੀ ਮੰਗ ਸੀ ਕਿ ਕਾਂਗਰਸ ਦੇ ਝੰਡੇ 'ਚ ਸਿੱਖਾਂ ਦਾ ਰੰਗ ਅਜੇ ਤੱਕ ਨਹੀਂ ਪਾਇਆ ਗਿਆ। ਕਾਂਗਰਸ ਨੇ 1921 'ਚ ਇਹ ਮਨਜ਼ੂਰ ਕੀਤਾ ਸੀ ਕਿ ਕਾਂਗਰਸ ਦੇ ਝੰਡੇ 'ਚ ਸਿੱਖਾਂ ਦਾ ਰੰਗ ਵੀ ਸ਼ਾਮਲ ਕੀਤਾ ਜਾਵੇਗਾ। 1984 ਵਿਰੋਧੀ ਪਾਰਟੀਆਂ ਨੇ ਲੋਕ ਸਭਾ 'ਚ ਸਰਕਾਰ ਤੋਂ ਮੰਗ ਕੀਤੀ ਕਿ ਦਰਬਾਰ ਸਾਹਿਬ ਤੋਂ ਫੌਜ ਵਾਪਸ ਸੱਦੀ ਜਾਵੇ। 3 ਦਿਨਾਂ ਦੀ ਘਮਾਸਾਨ ਜੰਗ ਪਿੱਛੋਂ 7 ਜੂਨ 1984 ਦੇ ਦਿਨ ਭਾਰਤੀ ਫੌਜ ਨੇ ਦਰਬਾਰ ਸਾਹਿਬ ਉੱਤੇ ਮੁਕੰਮਲ ਕਬਜ਼ਾ ਕਰ ਲਿਆ ਸੀ। ਇਸ ਹਮਲੇ ਦੌਰਾਨ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੀ ਬਹੁਤ ਜ਼ਿਆਦਾ ਤਬਾਹੀ ਹੋਈ ਸੀ। ਦਰਬਾਰ ਸਾਹਿਬ ਉੱਤੇ 350 ਤੋਂ ਵੀ ਵੱਧ ਗੋਲੀਆਂ ਦੇ ਨਿਸ਼ਾਨ ਸਨ। ਤੋਸ਼ੇਖਾਨੇ ਦਾ ਕੀਮਤੀ ਸਮਾਨ ਵੀ ਤਬਾਹ ਹੋ ਚੁੱਕਾ ਸੀ। ਫੌਜ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਕੀਮਤੀ ਖਜ਼ਾਨਾ ਚੁੱਕ ਕੇ ਇਮਾਰਤ ਨੂੰ ਸਾੜ ਦਿੱਤਾ ਸੀ ਤੇ ਫੌਜ ਨੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਰਿਕਾਰਡ ਵੀ ਚੁੱਕ ਲਿਆ ਸੀ। ਰੈਫਰੈਂਸ ਲਾਇਬ੍ਰੇਰੀ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਨੂੰ ਚੁੱਕ ਕੇ ਕਮਰਿਆਂ 'ਚ ਪਈਆਂ ਅਖਬਾਰਾਂ ਨੂੰ ਸਾੜ ਕੇ ਇਹ ਕਿਹਾ ਗਿਆ ਕਿ ਇਹ ਸਭ ਕੁਝ ਉੱਥੇ ਨਸ਼ਟ ਹੋ ਗਿਆ ਹੈ। ਅਕਾਲ ਤਖ਼ਤ ਸਾਹਿਬ ਦੀ ਇਮਾਰਤ ਬੁਰੀ ਤਰ੍ਹਾਂ ਤਬਾਹ ਹੋ ਚੁੱਕੀ ਸੀ। ਇਸ ਦੌਰਾਨ ਹੀ ਸਿੱਖ ਵਿਦਵਾਨ ਤੇ ਆਗੂਆਂ ਨੇ ਇਹ ਆਖਣਾ ਸ਼ੁਰੂ ਕਰ ਦਿੱਤਾ ਕਿ ਅਕਾਲ ਤਖ਼ਤ ਸਾਹਿਬ ਦੀ ਤਬਾਹ ਹੋਈ ਇਮਾਰਤ ਨੂੰ ਹੂ-ਬ-ਹੂ ਰੱਖਿਆ ਜਾਵੇ ਤਾਂ ਜੋ ਆਉਣ ਵਾਲੀਆਂ ਨਸਲਾਂ ਭਾਰਤੀ ਫੌਜ ਵੱਲੋਂ ਅਕਾਲ ਪੁਰਖ ਦੇ ਤਖ਼ਤ ਤੇ ਕੀਤੇ ਹਮਲੇ ਨੂੰ ਕਦੇ ਵੀ ਨਾ ਭੁਲਾ ਸਕਣ। ਭਾਰਤੀ ਫੌਜ, ਭਾਰਤੀ ਖੁਫੀਆ ਪੁਲਿਸ ਤੇ ਸਰਕਾਰੀ ਸੂਈਆਂ ਨੇ ਇਸ ਕਰਕੇ ਇੰਦਰਾ ਗਾਂਧੀ ਨੂੰ ਸਲਾਹ ਦਿੱਤੀ ਕਿ ਦਰਬਾਰ ਸਾਹਿਬ ਨੂੰ ਉਦੋਂ ਤੱਕ ਸੀਲ ਰੱਖਿਆ ਜਾਵੇ ਜਦੋਂ ਤੱਕ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਪੂਰੀ ਤਰ੍ਹਾਂ ਮੁਰੰਮਤ ਕਰਕੇ ਨਾ ਬਣਾ ਦਿੱਤਾ ਜਾਵੇ। ਪਰ 2 ਮਹੀਨੇ ਮਗਰੋਂ ਤੱਕ ਹੀ ਸਰਕਾਰ ਕੁਝ ਨਾ ਕਰ ਸਕੀ। ਇਹ ਸਾਰਾ ਸਮਾਂ ਫੌਜ ਨੇ ਦਰਬਾਰ ਸਾਹਿਬ 'ਚ ਸਿੱਖਾਂ ਦਾ ਦਾਖਲਾ ਬੰਦ ਕਰੀ ਰੱਖਿਆ ਤੇ ਅਜਿਹਾ ਜਾਪਦਾ ਸੀ ਕਿ ਇੱਕ ਵਾਰ ਫਿਰ ਸਿੱਖ ਬਗਾਵਤ ਤੇ ਉਤਰ ਆਉਣਗੇ। ਇਸ ਨੂੰ ਮੁੱਖ ਰੱਖ ਕੇ 3 ਅਗਸਤ 1984 ਦੇ ਦਿਨ ਕਾਂਗਰਸ ਵਿਰੋਧੀ ਪਾਰਟੀਆਂ ਨੂੰ ਪਾਰਲੀਮੈਂਟ 'ਚ ਸਰਕਾਰ ਤੋਂ ਮੰਗ ਕਰਨੀ ਪਈ ਕਿ ਦਰਬਾਰ ਸਾਹਿਬ 'ਚੋਂ ਫੌਜ ਨੂੰ ਵਾਪਸ ਬੁਲਾਇਆ ਜਾਵੇ। 3 ਅਗਸਤ 1990 ਦੇ ਦਿਨ ਪੁਲਿਸ ਨੇ ਜਸਵੰਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਚੰਡੋਕ ਨੇੜੇ ਧਰਮਕੋਟ ਬੱਗਾ ਜ਼ਿਲ੍ਹਾ ਗੁਰਦਾਸਪੁਰ ਨੂੰ ਇੱਕ ਨਕਲੀ ਮੁਕਾਬਲੇ 'ਚ ਸ਼ਹੀਦ ਕੀਤਾ। 3 ਅਗਸਤ 1992 ਦੇ ਦਿਨ ਪੁਲਿਸ ਨੇ ਸੁਖਰਾਜ ਸਿੰਘ ਫੁਲਾਰਾ, ਸੁਖਦੇਵ ਸਿੰਘ ਲੱਗਣਾ, ਰਾਜ ਰਜਿੰਦਰ ਸਿੰਘ ਜਾਮਾ ਰਾਏ, ਮਨਜੀਤ ਸਿੰਘ ਠੱਠਾ ਤੋਂ ਇਲਾਵਾ ਹੋਰ 10 ਸਿੱਖਾਂ ਨੂੰ ਨਕਲੀ ਮੁਕਾਬਲਿਆਂ 'ਚ ਸ਼ਹੀਦ ਕੀਤਾ। 1992 'ਚ 3 ਤੇ 4 ਅਗਸਤ ਨੂੰ ਪੰਜਾਬ ਮੁਕੰਮਲ ਬੰਦ। 29-30 ਜੁਲਾਈ 1992 ਦੀ ਰਾਤ ਨੂੰ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ 'ਚ ਕੌਰ ਸਿੰਘ ਦੇ ਘਰ ਤੇ ਹਮਲਾ ਕਰਕੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਰਨੈਲ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੂੰ ਕਤਲ ਕਰ ਦਿੱਤਾ ਗਿਆ ਸੀ। ਗੁਰਜੰਟ ਸਿੰਘ ਦੇ ਕਤਲ ਤੇ ਪੰਜਾਬ 'ਚ 3 ਤੇ 4 ਅਗਸਤ ਦੇ ਦਿਨ ਮੁਕੰਮਲ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ। ਇਹ ਹੈ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 3 ਅਗਸਤ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।